ਕਹਾਣੀ ਦਾ ਸਰਨਾਮਾ ਭਾਈਚਾਰੇ ਵਾਲਾ ਘਰ। ਲਿਖਾਰੀ ਦਾ ਨਾਂ ਕਰਾਮਤ ਮੁਗਲ। ਇਹ ਖਾਨਦਾਨੀ ਲੋਕ ਨਹੀਂ ਨੇ, ਬੜੇ ਘਟੀਆ ਜ਼ਹਿਨ ਤੇ ਹੌਲੀਆਂ ਸੋਚਾਂ ਦੇ ਮਾਲਿਕ ਲੋਕ ਨੇ। ਇਹਨਾਂ ਦੀ ਕਮੀਨਗੀ ਦੀ ਕੋਈ ਹੱਦ ਹੀ ਨਹੀਂ। ਪਿਛਲੇ ਦਿਨਾਂ ਦੀ ਗੱਲ ਏ, ਮੇਰੀ ਸੱਸ ਦੀ ਨਿੱਕੀ ਕੁੜੀ ਬਿਮਾਰ ਹੋ ਗਈ। ਨਿੱਕੀ ਕੁੜੀ ਤੋਂ ਚੇਤੇ ਆਇਆ ਇਹ ਦੋਤਰਿਆਂ ਪੋਤਰਿਆਂ ਵਾਲੇ ਹੋ ਗਏ ਨੇ, ਪਰ ਹਾਲੇ ਵੀ ਬਾਲ ਜੰਮੀ ਜਾਂਦੇ ਨੇ। ਇਹ ਕੋਈ ਚੰਗੀ ਗੱਲ ਏ? ਇੱਕ ਪਾਸੇ ਨੌਵਾਂ ਬਾਲ ਜੰਮਦੀਆਂ ਪਈਆਂ ਹੋਣ ਤੇ ਦੂਜੇ ਪਾਸੇ ਸੱਸ ਘੜੇ ਜਿੱਡਾ ਢਿੱਡ ਲਈ ਫਿਰਦੀ ਹੋਵੇ। ਲੋਕ ਕੀ ਆਖਣਗੇ? ਇਹਨਾਂ ਨੂੰ ਕੋਈ ਪਰਵਾਹ ਨਹੀਂ। ਹਾਂ, ਤੇ ਮੈਂ ਗੱਲ ਪਈ ਕਰਦੀ ਸਾਂ ਆਪਣੀ ਸੱਸ ਦੀ ਸਭ ਤੋਂ ਨਿੱਕੀ ਧੀ ਦੀ। ਉਹ ਕੋਈ 4-5 ਸਾਲ ਦੀ ਹੋਵੇਗੀ। ਉਹ ਬਿਮਾਰ ਹੋ ਗਈ। ਸਹੁਰਾ ਮੇਰਾ ਘਰ ਕੋਈ ਨਹੀਂ ਸੀ, ਕੁੜੀ ਬਿਮਾਰ ਸੀ, ਉਹਨੂੰ ਡਾਕਟਰ ਕੋਲ ਲੈ ਜਾਣਾ ਪਿਆ। ਇਹਨਾਂ ਦਾ ਆਪਣਾ ਮੋਟਰਸਾਈਕਲ ਹਮੇਸ਼ਾ ਹੀ ਖਰਾਬ ਰਹਿੰਦਾ ਹੈ। ਖਰਾਬ ਨਾ ਹੋਵੇ ਤਾਂ ਉਹਦੇ ਵਿੱਚ ਤੇਲ ਨਹੀਂ ਹੁੰਦਾ। ਤੇਲ ਹੋਵੇਗਾ ਵੀ ਕਿਸ ਤਰ੍ਹਾਂ? ਤੇਲ ਪਵਾਉਂਦੇ ਹੀ ਨਹੀਂ, ਕੰਜੂਸ ਮੱਖੀ ਚੂਸ ਨੇ ਪੂਰੇ। ਬਹਰਹਾਲ ਉਸ ਦਿਨ ਮੋਟਰਸਾਈਕਲ ਮੇਰਾ ਸਹੁਰਾ ਲੈ ਕੇ ਕਿਧਰੇ ਗਿਆ ਹੋਇਆ ਸੀ। ਨਿੱਕੀ ਕੁੜੀ ਜਦੋਂ ਜ਼ਿਆਦਾ ਹੀ ਖਿੱਚ ਗਈ ਤਾਂ ਮੇਰੀ ਸੱਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਭੱਜੀ ਇੱਧਰ ਉੱਧਰ। ਕਿਸੇ ਰਿਸ਼ਤੇਦਾਰ ਨੇ ਆਪਣਾ ਮੋਟਰਸਾਈਕਲ ਨਾ ਦਿੱਤਾ। ਸਾਰਿਆਂ ਕੋਈ ਨਾ ਕੋਈ ਬਹਾਨਾ ਲਾ ਦਿੱਤਾ। ਕੋਈ ਦਿੰਦਾ ਵੀ ਕਿਉਂ? ਕਦੇ ਕਿਸੇ ਨੂੰ ਕੋਈ ਮੰਗਵੀਂ ਸ਼ੈ ਦਿੱਤੀ ਹੋਵੇ ਤਾਂ ਕੋਈ ਦੇਵੇਗਾ। ਮਹੱਲੇ ਵਿੱਚ ਇੱਕ ਕੰਮੀ ਘਰ ਏ। ਉਹਨਾਂ ਦੇ ਭਲਾ ਮਾਨਸ ਮੁੰਡੇ ਮੇਰੀ ਸੱਸ ਨੂੰ ਪਰੇਸ਼ਾਨ ਵੇਖਿਆ ਤਾਂ ਉਹਨੇ ਆਪਣੀ ਮੋਟਰਸਾਈਕਲ ਦੇ ਦਿੱਤੀ। ਹੁਣ ਮੇਰੀ ਸੱਸ ਵਿੱਚ ਜੇ ਰੱਤੀ ਭੋਰਾ ਅਕਲ ਹੁੰਦੀ, ਕੋਈ ਲੱਖਣ ਹੁੰਦਾ ਤਾਂ ਸੋਹਣੀ ਤਰ੍ਹਾਂ ਕੁੜੀ ਨੂੰ ਲੈ ਕੇ ਉਸੇ ਮੁੰਡੇ ਦੇ ਮਗਰ ਬਹਿੰਦੀ ਤੇ ਡਾਕਟਰ ਕੋਲ ਚਲੀ ਜਾਂਦੀ। ਪਰ ਨਾ ਜੀ, ਉਹਨੇ ਤੇ ਆਪਣੇ ਸਭ ਤੋਂ ਨਿੱਕੇ ਮੁੰਡੇ ਨੂੰ ਮੋਟਰਸਾਈਕਲ ਚਲਾਉਣ ਲਈ ਆਖਿਆ। ਉਹ ਮੁੰਡਾ ਮਸਾਂ 13 ਸਾਲਾਂ ਦਾ ਏ। ਉਹਨੂੰ ਪੂਰੀ ਤਰ੍ਹਾਂ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ। ਉਸ ਅਨਾੜੀ ਡਰਾਈਵਰ ਦੇ ਪਿੱਛੇ ਕੁੜੀ ਲੈ ਕੇ ਬਹਿ ਗਈ। ਦੋਵੇਂ ਮਾਂ ਪੁੱਤਰ ਕੁੜੀ ਨੂੰ ਲੈ ਕੇ ਡਾਕਟਰ ਵੱਲ ਟੁਰ ਪਏ। ਜਦੋਂ ਪੱਠਿਆਂ ਵਾਲਾ ਮੋੜ ਆਇਆ ਤਾਂ ਅੱਗੋਂ ਅਵਾਕਤ ਟਰੈਕਟਰ ਟਰਾਲਾ ਆ ਗਿਆ। ਮੁੰਡਾ ਅਣਜਾਣ ਸੀ, ਘਬਰਾ ਗਿਆ। ਉਹਦੇ ਕੋਲੋਂ ਮੋਟਰਸਾਈਕਲ ਸੰਭਾਲਿਆ ਨਾ ਗਿਆ। ਹੁਣ ਜ਼ਿਆਦਾ ਤਾਂ ਪਤਾ ਨਹੀਂ, ਮੈਂ ਕਿਹੜਾ ਉਹਨਾਂ ਦੇ ਨਾਲ ਸਾਂ। ਇਹਨਾਂ ਦੀ ਕਿਸਮਤ ਚੰਗੀ, ਇਹਨਾਂ ਨੂੰ ਰੱਬ ਹੱਥ ਦੇ ਕੇ ਰੱਖ ਗਿਆ। ਇਹ ਨਾਲ ਦੀ ਨੀਵੀਂ ਪੈਲੀ ਵਿੱਚ ਜਾ ਡਿੱਗੇ। ਮਾੜੀਆਂ ਮੋਟੀਆਂ ਸੱਟਾਂ ਆਈਆਂ। ਮੋਟਰਸਾਈਕਲ ਦੇ ਮਾਲਿਕ ਵਿਚਾਰੇ ਦਾ ਚੰਗਾ ਭਲਾ ਨੁਕਸਾਨ ਹੋ ਗਿਆ। ਉਹਨੇ ਮੇਰੇ ਸਹੁਰੇ ਨੂੰ ਆਖਿਆ, ਮੇਰੀ ਮੋਟਰਸਾਈਕਲ ਬਣਵਾ ਕੇ ਦਿਓ। ਅੱਗੋਂ ਮੇਰਾ ਸਹੁਰਾ ਬਣਾ ਸਵਾਰ ਕੇ ਉਹਨੂੰ ਆਖਣ ਲੱਗਾ, ਤੂੰ ਆਖਣਾ ਏ ਮੇਰੀ ਮੋਟਰਸਾਈਕਲ ਬਣਵਾ ਕੇ ਦਿਓ? ਮੈਂ ਆਖਣਾ ਤੂੰ ਸ਼ੁਕਰ ਕਰ ਕਿ ਮੈਂ ਤੇਰਾ ਪਰਚਾ ਨਹੀਂ ਪਿਆ ਕਰਵਾਉਂਦਾ। ਤੂੰ ਮੈਥੋਂ ਪੁੱਛੇ ਬਗੈਰ ਮੇਰੇ ਘਰ ਵਾਲਿਆਂ ਨੂੰ ਮੋਟਰਸਾਈਕਲ ਕਿਉਂ ਦਿੱਤੀ? ਜੇ ਮੇਰੀ ਬੀਵੀ ਜਾਂ ਮੇਰੇ ਬਾਲਾਂ ਨੂੰ ਕੁਝ ਹੋ ਜਾਂਦਾ ਤਾਂ ਮੈਂ ਤੈਨੂੰ ਜੇਲ੍ਹ ਵਿੱਚ ਸੜਾ ਦੇਣਾ ਸੀ। ਉਹ ਮੁੰਡਾ ਵਿਚਾਰਾ ਹੱਕਾ ਬੱਕਾ ਗੱਲਾਂ ਸੁਣਦਾ ਰਿਹਾ। ਉਹਨੇ ਤਾਂ ਨੇਕੀ ਕੀਤੀ ਸੀ, ਉਹਨੂੰ ਕੀ ਪਤਾ ਨੇਕੀ ਪੁੱਠੀ ਪੈ ਜਾਵੇਗੀ। ਕਿਸੇ ਉਹਨੂੰ ਆਖਿਆ, ਤੂੰ ਪੰਚਾਇਤ ਕਰ, ਤੇਰਾ ਚੰਗਾ ਭਲਾ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਭਰਪਾਈ ਕਰਨਾ ਇਹਨਾਂ ਦਾ ਫਰਜ਼ ਏ। ਇਹ ਭੱਜ ਨਹੀਂ ਸਕਦੇ। ਪਰ ਉਹ ਮੁੰਡਾ ਡਰ ਗਿਆ। ਉਹ ਵਿਚਾਰਾ ਗਰੀਬ ਤੇ ਕੰਮੀ। ਅਵਲ ਤਾਂ ਉਹਦੇ ਦਾਂ ਦੀ ਕਿਸੇ ਨੇ ਗੱਲ ਹੀ ਨਹੀਂ ਸੀ ਕਰਨੀ। ਸਾਰਿਆਂ ਉਹਨੂੰ ਹੀ ਝੂਠਾ ਕਹਿਣਾ ਸੀ। ਜੇ ਕੋਈ ਇੱਕ ਅੱਧਾ ਖੁਦਾ ਖੌਫੀ ਕਰਦਿਆਂ ਹੋਇਆ ਹੱਕ ਦੀ ਗੱਲ ਕਰ ਵੀ ਦਿੰਦਾ ਤਾਂ ਬਾਕੀਆਂ ਮੁਖਾਲਫਤ ਹੀ ਕਰਨੀ ਸੀ। ਮੇਰਾ ਸਹੁਰਾ ਉਹਨੂੰ ਵੱਖਰੀਆਂ ਤੜੀਆਂ ਪਿਆ ਲਾਂਦਾ ਸੀ। ਗੱਲ ਕੀ, ਇਸ ਵਿਚਾਰੇ ਪੂਰੇ 5000 ਰੁਪਏ ਲਾ ਕੇ ਆਪਣੀ ਮੋਟਰਸਾਈਕਲ ਬਣਵਾਈ। ਉਹਨੇ ਕਸਮ ਖਾਧੀ ਕਿ ਅਗਾਂਹ ਤੋਂ ਆਪਣੀ ਮੋਟਰਸਾਈਕਲ ਕਿਸੇ ਨੂੰ ਨਹੀਂ ਦੇਵੇਗਾ। ਮੈਂ ਕਰਨੀ ਆ ਹੱਕ ਦੀ ਗੱਲ। ਇਹ ਆਖਦੇ ਨੇ ਤੂੰ ਉਸ ਮੁੰਡੇ ਦਾ ਦਰੇਕ ਕਿਉਂ ਕਰਨੀ ਏ? ਤੇਰਾ ਉਹ ਕੀ ਲੱਗਦਾ ਏ? ਹੋਰ ਵੀ ਅੰਦਰੇ ਅੰਦਰ ਕੁਝ ਆਖਦੇ ਨੇ। ਗੰਦਿਆਂ ਲੋਕਾਂ ਦੀਆਂ ਗੰਦੀਆਂ ਸੋਚਾਂ ਸੋਚਦੇ ਰਹਿਣ। ਮੇਰੀ ਡਰਦੀ ਏ ਜੁੱਤੀ। ਅਸਾਂ ਤਾਂ ਹੱਕ ਸੱਚ ਆਖਦਿਆਂ ਰਹਿਣਾ ਏ। ਇਹਨਾਂ ਦੇ ਨਦੀਦੇਪਨ ਦੀ ਗੱਲ ਵੀ ਸੁਣ ਲਿਓ। ਇਹਨਾਂ ਦੀ ਕੱਟੀ ਨੂੰ ਨਵੇਂ ਜਵਾਨ ਵੈੜ ਕੇ ਢੁੱਡ ਕੱਢ ਮਾਰੀ। ਇਹ ਜਦੋਂ ਦਾ ਜਵਾਨ ਹੋਇਆ ਸੀ, ਨਿੱਕੀਆਂ ਕੱਟੀਆਂ ਵੱਛੀਆਂ ਉੱਤੇ ਚੜ੍ਹਦਾ ਫਿਰਦਾ। ਪਤਾ ਨਹੀਂ ਉਹਨੂੰ ਕੀ ਤਕਲੀਫ ਪਹੁੰਚੀ, ਕਿਹੜਾ ਸਦਮਾ ਹੋਇਆ, ਉਹਦੇ ਦਿਲ ਵਿੱਚ ਕੀ ਆਈ।
ਉਹਨੇ ਕਿੱਲੇ ਵੱਜੀ ਕੱਟੀ ਨੂੰ ਢੁੱਡ ਕੱਢ ਮਾਰੀ। ਕੱਟੀ ਨੂੰ ਸੱਟ ਵਾਹਵਾ ਹੀ ਲੱਗੀ ਸੀ। ਉਹ ਲੱਤਾਂ ਬਾਹਾਂ ਮਾਰਦਿਆਂ ਹੋਇਆਂ ਤੜਫਣ ਲੱਗ ਪਈ। ਇਹਨਾਂ ਉਹਨੂੰ ਹਲਾਲ ਨਹੀਂ ਕੀਤਾ। ਇਹਨਾਂ ਸੋਚਿਆ ਆਪੇ ਹੀ ਬਚ-ਬੁਚ ਜਾਵੇਗੀ। ਜਦੋਂ ਵੇਖਿਆ ਕੱਟੀ ਬਚੂ ਕੋਈ ਨਾ ਤਾਂ ਛੇਤੀ ਨਾਲ ਉਹਨੂੰ ਛੁਰੀ ਫੇਰ ਦਿੱਤੀ। ਮੇਰਾ ਖਿਆਲ ਹੀ ਨਹੀਂ ਮੈਨੂੰ ਪੱਕ ਕੇ ਇਹਨਾਂ ਮੁਰਦਾ ਕੱਟੀ ਨੂੰ ਹੀ ਛੁਰੀ ਫੇਰੀ ਹੋਵੇਗੀ। ਚਲੋ ਜੋ ਵੀ ਹੋਇਆ, ਹੁਣ ਇੰਜ ਦਾ ਜਿਹੜਾ ਗੋਸ਼ਤ ਹੁੰਦਾ ਏ ਸਾਰਾ ਆਪ ਹੀ ਤਾਂ ਨਹੀਂ ਖਾਈਦਾ, ਉਹਨੂੰ ਵੰਡੀਦਾ ਵੀ ਏ। ਉਹ ਭਲਾ ਕਿਵੇਂ ਵੰਡੀਦਾ ਏ ਇਹ ਵੀ ਸੁਣ ਲਿਓ। ਪਿੰਡ ਵਿੱਚ ਇਹਨਾਂ ਤੋਂ ਪਹਿਲਾਂ ਮਾਸਟਰ ਕੁਰਬਾਨ ਦੀ ਮੱਝ ਬਿਮਾਰ ਹੋਈ। 1 ਸਵਾ ਲੱਖ ਦੀ ਮੱਝ ਸੀ, ਉਹ ਸੁੱਕਦੀ ਹੀ ਜਾਵੇ। ਉਹਨਾਂ ਡਾਕਟਰਾਂ ਨੂੰ ਵਿਖਾਇਆ, ਦੇਸੀ ਇਲਾਜ ਜਿਹੜਾ ਕਿਸੇ ਦੱਸਿਆ ਉਹ ਵੀ ਕੀਤਾ। ਮੱਝ ਨੂੰ ਆਰਾਮ ਨਾ ਆਇਆ। ਵਿਚਾਰਾ ਗਰੀਬਾਂ ਦਾ 8-10 ਹਜ਼ਾਰ ਰੁਪਇਆ ਲੱਗ ਗਿਆ। ਜਦੋਂ ਉਹਨਾਂ ਵੇਖਿਆ ਮੱਝ ਤਾਂ ਸੁੱਕਦੀ ਲੱਗੀ ਜਾਂਦੀ ਏ ਤੇ ਕਿਸੇ ਦਿਨ ਨੂੰ ਮਰ ਜਾਏਗੀ, ਉਹਨਾਂ ਮੱਝ ਹਲਾਲ ਕਰ ਦਿੱਤੀ। ਮੱਝ ਦੇ ਅੰਦਰ ਇੱਕ ਤਾਂ ਨਾਇਲੋਨ ਦਾ ਲਿੱਤਰ ਨਿਕਲਿਆ। ਨਾਇਲੋਨ ਦਾ ਲਿੱਤਰ ਸਾਰਿਆਂ ਨੂੰ ਹੀ ਪਤਾ ਏ, ਨਾ ਗਲਦਾ ਏ ਤੇ ਨਾ ਹੀ ਟਲਦਾ ਏ। ਮੱਝ ਵਿਚਾਰੀ ਬੇਜ਼ਬਾਨ ਹਵਾਨ, ਉਹਨੂੰ ਕੀ ਪਤਾ ਕਿਹੜੀ ਸ਼ੈ ਖਾਣੀ ਏ ਕਿਹੜੀ ਨਹੀਂ ਖਾਣੀ। ਉਹ ਖਾਣ ਸ਼ੈ ਦੇ ਭੁਲਾਵੇ ਨਾਇਲੋਨ ਦਾ ਲਿੱਤਰ ਖਾ ਗਈ ਹੋਵੇਗੀ। ਉਸ ਲਿੱਤਰ ਤੋਂ ਇਲਾਵਾ ਮੱਝ ਦੇ ਢਿੱਡ ਵਿੱਚੋਂ 6-7 ਲੋਹੇ ਦੇ ਕਿੱਲ ਵੀ ਨਿਕਲੇ। ਲਿੱਤਰ ਤੇ ਲੋਹੇ ਦੇ ਕਿੱਲਾਂ ਮੱਝ ਨੂੰ ਬਿਮਾਰ ਕੀਤਾ ਹੋਇਆ ਸੀ। ਬਹਰਹਾਲ ਮਾਸਟਰ ਨੇ ਲੱਖ ਰੁਪਏ ਤੋਂ ਵੱਧ ਦੀ ਮੱਝ ਹਲਾਲ ਕਰਕੇ ਉਹਦਾ ਗੋਸ਼ਤ ਸਾਰੇ ਪਿੰਡ ਵਿੱਚ ਵੰਡਿਆ। ਚਾਹੇ ਕੋਈ ਮਾਸਟਰ ਦਾ ਸਕਾ ਸੀ ਜਾਂ ਨਹੀਂ ਸੀ, ਹਰ ਇੱਕ ਨੂੰ ਇੱਕੋ ਜਿਹਾ ਗੋਸ਼ਤ ਦਿੱਤਾ। ਮਾਸਟਰ ਕੁਰਬਾਨ ਦਾ ਤੇ ਇਹ ਹੌਸਲਾ ਸੀ। ਇਹਨਾਂ ਦੀ ਕਰਤੂਤ ਵੀ ਸੁਣ ਲਿਓ। ਇਹਨਾਂ ਕੱਟੀ ਦਾ ਅੱਧੇ ਨਾਲੋਂ ਜ਼ਿਆਦਾ ਗੋਸ਼ਤ ਤਾਂ ਆਪਣੇ ਘਰ ਵਿੱਚ ਹੀ ਰੱਖ ਲਿਆ। ਜਿਹੜਾ ਬਾਕੀ ਬਚਿਆ ਉਹ 4-4 ਬੋਟੀਆਂ ਆਪਣੇ ਨੇੜੇ ਦੇ ਸਾਕਾਂ ਨੂੰ ਕਲਵਾਈਆਂ। ਪਿੰਡ ਵਿੱਚ ਕਿਸੇ ਗਰੀਬ ਨੂੰ ਗੋਸ਼ਤ ਦਾ ਦੀਦਾਰ ਵੀ ਨਾ ਹੋਣ ਦਿੱਤਾ। ਇਹ ਫਿਰ ਅੱਲਾ ਵਾਸਤੇ ਤਾਂ ਨਾ ਹੋਇਆ, ਇਹ ਤਾਂ ਇਹਨਾਂ ਸਿਗਰੀ ਪਾਲੀ। ਕੋਈ ਤੁਹਾਡੇ ਗੋਸ਼ਤ ਦਾ ਭੁੱਖਾ ਤੇ ਨਹੀਂ ਹੁੰਦਾ, ਸਾਰੇ ਆਪਣੇ ਘਰੋਂ ਹੀ ਖਾਂਦੇ ਨੇ। ਕੋਈ ਵੀ ਇਹਨਾਂ ਦੇ ਗੋਸ਼ਤ ਤੇ ਨਹੀਂ ਸੀ ਬੈਠਾ ਹੋਇਆ। ਪਰ ਇਹ ਇੱਕ ਰਸਮ ਏ, ਇੱਕ ਰਿਵਾਜ ਏ, ਇੱਕ ਚੰਗੀ ਰੀਤ ਏ ਕਿ ਅੱਲਾ ਵਾਸਤੇ ਕੋਈ ਸ਼ੈ ਵੰਡੋ ਤਾਂ ਭਾਵੇਂ ਥੋੜ੍ਹੀ ਦਿਓ, ਸਾਰੇ ਗਰੀਬ ਗੁਰਬਾਂ ਨੂੰ ਦਿਓ। ਕੀ ਸੀ ਜੇ ਇਹ ਹਿੱਸਿਆਂ ਦਾ ਗੋਸ਼ਤ ਪਿੰਡ ਦੇ ਸਾਰੇ ਘਰਾਂ ਵਿੱਚ ਘੱਲਦੇ। ਪਰ ਇਹ ਇੰਨੇ ਚੰਗੇ ਕਿੱਥੋਂ। ਮੈਂ ਤਾਂ ਹੁਣ ਨਾਲ ਦੇ ਪਿੰਡ ਰਹਿੰਦੀ ਹਾਂ। ਇਹਨਾਂ ਦੇ ਗੋਸ਼ਤ ਦੀ ਭੁੱਖੀ ਤੇ ਨਹੀਂ ਆ। ਆਪਣਾ ਚੰਗਾ ਖਾਂਦੀ ਹਾਂ ਤੇ ਚੰਗਾ ਪਾਉਂਦੀ ਹਾਂ। ਮੈਂ ਤਾਂ ਜਦੋਂ ਬੰਨ ਫੱਪ ਕੇ ਬਾਹਰ ਨਿਕਲਣੀ ਆ ਤੇ ਸ਼ਰੀਕਨੀਆਂ ਦੇ ਮੂੰਹ ਟੱਡੇ ਰਹਿ ਜਾਂਦੇ ਨੇ। ਬਹਰਹਾਲ ਮੈਨੂੰ ਵੀ ਇੰਨਾ 1/2 ਕਿਲੋ 3 ਪਾ ਗੋਸ਼ਤ ਕਲਵਾਇਆ। ਮੈਂ ਆਖਿਆ 1.25 ਮਣ ਗੋਸ਼ਤ ਵਿੱਚੋਂ ਇੰਨਾ ਜ਼ਿਆਦਾ ਗੋਸ਼ਤ ਭਿਜਵਾਉਣ ਦੀ ਕੀ ਲੋੜ ਪਈ। ਇਹ ਵੀ ਆਪ ਹੀ ਰੱਖ ਲਿਓ, ਕਿਸੇ ਜ਼ਿਆਦਾ ਸਕੇ ਨੂੰ ਕਲਵਾ ਦੇਣਾ। ਮੈਂ ਤਾਂ ਨਹੀਂ ਸਾ ਰੱਖਦੀ ਉਹ ਗੋਸ਼ਤ, ਪਰ ਮੇਰੇ ਸਾਈਂ ਮੇਰੀ ਮਿੰਨਤ ਕੀਤੀ ਕਿ ਰੱਖ ਲਈਏ। ਉਹ ਵੀ ਤਾਂ ਉਹਨਾਂ ਦਾ ਹੀ ਪੁੱਤਰ ਹੈ ਨਾ। ਮੇਰੀ ਇੱਕੋ ਇੱਕ ਧੀ ਏ, ਬੜੀ ਲਾਡਲੀ ਏ। ਉਹਦੀ ਇੱਕ ਆਦਤ ਏ। ਆਦਤ ਕੀ ਹੋਣੀ ਏ, ਜ਼ਰਾ ਪਿਆਰ ਖੋਰੀ ਏ। ਉਹ ਮਹੀਨੇ ਵਿੱਚ 1-2 ਵਾਰੀ ਆਪਣੇ ਦਾਦਕਿਆਂ 'ਤੇ ਜਾਂਦੀ ਏ। ਫਿਰ ਦਾਦਕੇ ਕਿਹੜੇ ਦੂਰ ਨੇ। ਆਹ ਨਿੱਕੀ ਨਹਿਰ ਟੱਪੋ ਤਾਂ ਦੂਜੇ ਪਾਸੇ ਮਰੱਬੇਪਨ ਤੇ ਮੇਰੇ ਸਹੁਰੇ ਰਹਿੰਦੇ ਨੇ। ਉਸ ਦਿਨ ਉਹ ਆਪਣੇ ਦਾਦੇ ਘਰ ਰਹਿਣ ਗਈ ਤਾਂ ਉਹਦੇ ਦਿਲ ਵਿੱਚ ਆਪਣੀ ਪੁੱਫੀ ਤੇ ਬਾਲਾਂ ਦਾ ਮੂੰਹ ਜਾਗ ਪਿਆ। ਪੁੱਫੀ ਵੇਚ ਕੇ ਤਾਂ ਦੂਜੇ ਪਿੰਡ ਗਈ ਸੀ, ਪਰ ਉਹ ਇੰਨੀ ਤੇਜ਼ ਕਿ ਥੋੜ੍ਹੇ ਹੀ ਦਿਨਾਂ ਵਿੱਚ ਉਹਨੇ ਆਪਣੇ ਸਾਈਂ ਨੂੰ ਆਪਣੇ ਹੱਥਾਂ 'ਤੇ ਪਾ ਲਿਆ। ਪਹਿਲਾਂ ਤਾਂ ਆਪਣੇ ਸਹੁਰਿਆਂ ਨਾਲੋਂ ਵੱਖਰੀ ਹੋਈ, ਫਿਰ ਕੋਈ ਐਸਾ ਜਾਦੂ ਮੰਤਰ ਕੀਤਾ ਕਿ ਸਾਈਂ ਨੂੰ ਲੈ ਕੇ ਆਪਣੇ ਮਾਪਿਆਂ ਦੇ ਪਿੰਡ ਆ ਗਈ। ਇੱਥੇ ਹੁਣ ਉਹ ਆਪਣਾ ਸਿੱਕਾ ਪਈ ਚਲਾਉਂਦੀ ਏ। ਤੇ ਮੈਂ ਦੱਸਦੀ ਪਈ ਸਾਂ ਕਿ ਮੇਰੀ ਧੀ ਦਾਦੇ ਦਾਦੀ ਕੋਲ ਗਈ ਤਾਂ ਉਹਨੂੰ ਪੁੱਫੀ ਦੇ ਤੇ ਉਹਦੇ ਬਾਲਾਂ ਦੇ ਪਿਆਰ ਮੁਹੱਬਤ ਨੇ ਮਜਬੂਰ ਕੀਤਾ। ਉਹ ਉਹਨਾਂ ਘਰ ਚਲੀ ਗਈ। ਉਧਰ ਉਹਨੂੰ ਸ਼ਾਮ ਹੋ ਗਈ। ਉਹਨੇ ਸੋਚਿਆ ਇੱਧਰ ਇੰਨਾ ਘਰ ਹੀ ਸੋ ਜਾਂਦੀ ਹਾਂ। ਉੱਥੇ ਉਹਦੀ ਪੁੱਫੀ ਦੀ ਧੀ
ਵੀ ਹੈਗੀ ਸੀ ਜਿਹੜੀ ਉਹਦੇ ਹਾਨ ਦੀ ਏ। ਹਾਨ ਨੂੰ ਮੁੜ ਹਾਨ ਪਿਆਰਾ ਹੁੰਦਾ ਏ। ਅੱਗੋਂ ਉਹ ਕੁੜੀ ਬੜੀ ਨਖਰੇ ਨਾਲ ਆਖਦੀ ਏ, ਮੈਂ ਤਾਂ ਤੈਨੂੰ ਆਪਣੇ ਨਾਲ ਕੋਈ ਨਹੀਂ ਸਵਾਣਾ। ਧੀ ਮੇਰੀ ਹੱਕੀ ਬੱਕੀ ਰਹਿ ਗਈ। ਐਸ ਪੁੱਫੀ ਦੀ ਧੀ ਨੇ ਕੀ ਕੀਤੀ ਮੇਰੇ ਨਾਲ? ਉਹ ਦੁਬਾਰਾ ਆਖਣ ਲੱਗੀ, ਭਾਵੇਂ ਗੁੱਸਾ ਕਰ ਤੇ ਭਾਵੇਂ ਰੋ, ਮੈਂ ਤੈਨੂੰ ਆਪਣੇ ਨਾਲ ਨਹੀਂ ਸਵਾ ਸਕਦੀ। ਉਹ ਕਿਉਂ? ਮੇਰੀ ਕੁੜੀ ਪੁੱਛਿਆ। ਉਹ ਇਸ ਪਾਰੋਂ ਕਿ ਤੈਨੂੰ ਪਈ ਹੋਈ ਏ ਖੁਰਕ। ਜੇ ਤੂੰ ਮੇਰੇ ਕੋਲ ਸੋ ਗਈ ਤਾਂ ਮੈਨੂੰ ਵੀ ਖੁਰਕ ਪੈ ਜਾਵੇਗੀ। ਪਰ ਮੇਰੀ ਖੁਰਕ ਤਾਂ ਹੁਣ ਮੁੱਕ ਗਈ ਏ। ਮੈਂ ਬਚ ਗਈ ਹਾਂ। ਹੁਣ ਤਾਂ ਮੈਨੂੰ ਖੁਰਕ ਬਿਲਕੁਲ ਨਹੀਂ ਏ। ਕੀ ਪਤਾ ਹਾਲੇ ਵੀ ਤੈਨੂੰ ਖੁਰਕ ਹੋਵੇ। ਇਹ ਬੜੀ ਨੇਸ਼ ਬਿਮਾਰੀ ਏ, ਛੇਤੀ ਕਿਦਿਆਂ ਕਦੋਂ ਜਾਂਦੀ ਏ। ਨਾਲੇ ਤੈਨੂੰ ਜੂਆਂ ਵੀ ਪਈਆਂ ਹੋਈਆਂ ਨੇ। ਆਪਾਂ ਦੋਵੇਂ ਇਕੱਠਿਆਂ ਸੋਵਾਂਗੀਆਂ ਤਾਂ ਉਹ ਤੇਰੇ ਸਿਰ ਵਿੱਚੋਂ ਨਿਕਲ ਕੇ ਮੇਰੇ ਸਿਰ ਵਿੱਚ ਵੜ ਜਾਣਗੀਆਂ। ਚਲੋ ਮੈਂ ਵੱਖਰੀ ਮੰਜੀ 'ਤੇ ਪੈ ਜਾਂਦੀ ਹਾਂ। ਮੇਰੀ ਭੋਲੀ ਧੀ ਆਖਿਆ। ਸਾਡੇ ਘਰ ਤਾਂ ਵਾਧੂ ਮੰਜੀ ਹੀ ਨਹੀਂ। ਉਹਨੇ ਜਵਾਬ ਦਿੱਤਾ। ਮੇਰੀ ਧੀ ਨਮੋ ਛਾਨੀ ਹੋ ਕੇ ਆਪਣੇ ਦਾਦੇ ਦਾਦੀ ਘਰ ਸੌਣ ਚਲੀ ਗਈ। ਸਵੇਰੇ ਆ ਕੇ ਸਾਰੀ ਗੱਲ ਉਹਨੇ ਮੈਨੂੰ ਸੁਣਾਈ। ਮੈਨੂੰ ਤਾਂ ਚੜ੍ਹ ਵੱਟ ਗਿਆ। ਹੁਣ ਕੁਝ ਦਿਨਾਂ ਬਾਅਦ ਮੇਰੀ ਉਸੇ ਨਨਾਣ ਦੇ ਵੱਡੇ ਮੁੰਡੇ ਦਾ ਵਿਆਹ ਹੋਵੇ। ਉਹਨਾਂ ਸਾਨੂੰ ਰਾਤ ਨੂੰ ਨੱਚਣ ਗਾਉਣ ਦਾ ਸੱਦਾ ਘੱਲਿਆ। ਅੱਗੋਂ ਮੈਂ ਆਖਿਆ, ਭੈਣਾਂ ਸਾਨੂੰ ਖੁਰਕ ਏ, ਅਸੀਂ ਕੋਈ ਨਹੀਂ ਆਉਣਾ। ਜੇ ਅਸੀਂ ਆਏ ਤਾਂ ਤੁਹਾਨੂੰ ਵੀ ਖੁਰਕ ਪੈ ਜਾਵੇਗੀ। ਉਹਨਾਂ ਨੂੰ ਖੁੜਕ ਗਈ। ਪਏ ਕੱਚੇ ਤੇ ਸ਼ਰਮਿੰਦਾ ਹੋਣ। ਮੇਰੀ ਨਨਾਣ ਮੰਗੇ ਮਾਫੀਆਂ। ਆਖੇ ਸਾਡੀ ਤਾਂ ਇਸ ਕੁੜੀ ਨੂੰ ਅਕਲ ਮੌਤ ਹੀ ਨਹੀਂ। ਇਹ ਕੁੜੀ ਆਪਣੇ ਦਾਦਕਿਆਂ 'ਤੇ ਗਈ ਏ। ਬੜੀ ਰੁੱਖੀ ਏ। ਇਹਨੂੰ ਬੋਲਣ ਚਾਲਣ ਦੀ ਤਮੀਜ਼ ਹੀ ਕੋਈ ਨਹੀਂ। ਸਾਰਾ ਮਲਬਾ ਆਪਣੀ ਧੀ 'ਤੇ ਪਾ ਦਿੱਤੇ ਉਹਨੇ। ਹਾਲਾਂਕਿ ਮੈਨੂੰ ਪਤਾ ਏ ਇਹ ਸਾਰੇ ਆਪ ਹੀ ਇਹੋ ਜਿਹੇ ਨੇ। ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ। ਜਿਹੋ ਜਿਹੇ ਆਪ ਨੇ ਉਹੋ ਜਿਹੇ ਇਹਨਾਂ ਦੇ ਬੱਚੇ ਨੇ। ਨਾਲੇ ਬੱਚੇ ਵੱਡਿਆਂ ਤੋਂ ਹੀ ਸਿੱਖਦੇ ਨੇ। ਇੱਕ ਵਾਰ ਦੀ ਗੱਲ ਏ, ਇਹ ਸਾਡੇ ਘਰ ਆਏ। ਮੇਰਾ ਮਤਲਬ ਏ ਮੇਰੀ ਨਨਾਣ ਤੇ ਉਹਦੀਆਂ ਧੀਆਂ। ਉਹਨਾਂ ਨਾਲ ਇਹ ਧੀ ਵੀ ਸੀ। ਮੈਨੂੰ ਯਕੀਨ ਏ ਉਹਨੂੰ ਇਹ ਘਰੋਂ ਹਰ ਗੱਲ ਸਿਖਾ ਕੇ ਲਿਆਏ ਸਨ। ਉਹ ਬੜੀ ਪਾਡੀ ਬਣ ਕੇ ਆਖਣ ਲੱਗੀ, ਮਾਮੀ ਮੈਂ ਤਾਂ ਬਿਰਿਆਨੀ ਖਾਣੀ ਏ। ਹੁਣ ਤੁਹਾਡੇ ਘਰ ਕੋਈ ਆਵੇ, ਬੜੇ ਲਾਡ ਨਾਲ ਆਪਣੇ ਮੂੰਹੋਂ ਕੋਈ ਸ਼ੈ ਮੰਗੇ ਤਾਂ ਕੀ ਤੁਸੀਂ ਨਾ ਕਰੋਗੇ? ਹੋਣਗੇ ਕੋਈ ਲੋਕ ਜਿਹੜੇ ਨਾ ਕਰ ਦਿੰਦੇ ਹੋਣਗੇ। ਅਸੀਂ ਤਾਂ ਇੰਨੇ ਕਮੀਨੇ ਨਹੀਂ ਸਾਂ। ਇਹ ਤਾਂ ਮਹਿਮਾਨ ਨੂੰ ਸੋਚਣਾ ਚਾਹੀਦਾ, ਨਾ ਕਿ ਆਪਣੇ ਮੂੰਹ ਬੰਦ ਰੱਖੇ। ਸਿਆਣੇ ਐਵੇਂ ਤਾਂ ਨਹੀਂ ਆਖ ਗਏ, ਪੁਰਾਣਾ ਬੇਜ਼ੁਬਾਨ ਹੁੰਦਾ ਏ। ਇਹ ਆਪ ਤਾਂ ਬੇਜ਼ੁਬਾਨ ਬਣ ਗਏ। ਕੁੜੀ ਨੂੰ ਅੱਗੇ ਜਾ ਕੀਤਿਓ ਨੇ। ਮੈਂ ਜੀ ਭਜਾਇਆ ਆਪਣੇ ਵੱਡੇ ਪੁੱਤਰ ਨੂੰ। ਉਹ ਗੋਸ਼ਤ ਲਿਆਇਆ। ਦੁਪਹਿਰ ਵੇਲੇ ਮੈਂ ਮੁੜਕੀ ਹੋ ਕੇ ਇਹਨਾਂ ਨਵਾਬਣੀਆਂ ਵਾਸਤੇ ਬਿਰਿਆਨੀ ਪਕਾਈ। ਬਿਰਿਆਨੀ ਖਾਂਦਿਆਂ ਨਾਲ ਉੱਠ ਕੇ ਟੁਰ ਪਈਆਂ। ਮੈਨੂੰ ਬੜਾ ਕਹਿਰ ਚੜ੍ਹਿਆ। ਇਹ ਤਾਂ ਫਿਰ ਸਿਰਫ ਚਾਵਲ ਖਾਣ ਹੀ ਆਈਆਂ ਸਨ। ਫਿਰ ਮੈਂ ਸੋਚਿਆ ਚੰਗਾ ਏ, ਦਫਾ ਹੋਣ, ਮਗਰੋਂ ਲੈਣ। ਮੈਂ ਇਹਨਾਂ ਨੂੰ ਬਿਠਾ ਕੇ ਇਹਨਾਂ ਕੋਲੋਂ ਕਿਹੜੀਆਂ ਮੁੱਠੀਆਂ ਭਰਵਾਉਣੀਆਂ ਨੇ। ਹੋਛੇਪਨ ਤੇ ਨਦੀਦੇਪਨ ਦੀ ਇੰਤਹਾ ਹੈ ਇਸ ਖਾਨਦਾਨ ਵਿੱਚ। ਮੇਰੀ ਸੱਸ ਦੀ ਭੈਣ ਦੇ 2 ਪੁੱਤਰ ਜਿਹੜੇ ਇੱਥੋਂ ਜ਼ਰਾ ਦੂਰ ਰਹਿੰਦੇ ਨੇ, ਇੱਕ ਵਾਰੀ ਸਾਡੇ ਘਰ ਆਏ। ਉਹਨਾਂ ਦੇ ਨਾਲ ਉਹਨਾਂ ਦੀਆਂ ਬੀਵੀਆਂ ਤੇ ਵਾਗੂਕੂ ਬਾਲਾਂ ਦਾ ਵੀ ਸੀ। ਅਸਲ ਵਿੱਚ ਉਹ ਇੱਧਰ ਸਾਡੇ ਨੇੜੇ ਹੀ ਆਪਣੇ ਭਾਈਚਾਰੇ ਦੇ ਵਿਆਹ 'ਤੇ ਆਏ ਸਨ। ਉੱਧਰੋਂ ਵੇਲੇ ਹੋਏ ਤਾਂ ਉਹਨਾਂ ਨੇ ਇੱਧਰ ਨੂੰ ਮੂੰਹ ਚੁੱਕ ਲਿਆ। ਆਉਂਦਿਆਂ ਹੀ ਵੱਡਾ ਮੁੰਡਾ ਸ਼ੋਖਾ ਬਣ ਕੇ ਆਪਣੇ ਮੂੰਹੋਂ ਆਖਣ ਲੱਗਾ, ਅਸੀਂ ਤਾਂ ਦੁੱਧ ਸੋਡਾ ਪੀਣਾ ਏ। ਪਹਿਲਾਂ ਤਾਂ ਉਹਦੀ ਇਹ ਗੱਲ ਸੁਣ ਕੇ ਮੈਨੂੰ ਬੜਾ ਗੁੱਸਾ ਆਇਆ। ਫਿਰ ਮੈਂ ਸੋਚਿਆ ਕੋਈ ਗੱਲ ਨਹੀਂ, ਵਾਹਵਾ ਸਾਲਾਂ ਪਿੱਛੋਂ ਆਇਆ ਏ। ਮੈਂ ਸੋਹਣੀ ਤਰ੍ਹਾਂ ਮੱਝ ਦੇ 4 ਕਿਲੋ ਖਾਲਿਸ ਦੁੱਧ ਵਿੱਚ 2.25 ਲੀਟਰ ਦੀ ਵੱਡੀ ਬੋਤਲ ਪਾ ਕੇ ਦੁੱਧ ਸੋਡਾ ਬਣਾਇਆ। ਉਸ ਤੋਂ ਬਾਅਦ ਮੈਂ ਕਮਰੇ ਵਿੱਚੋਂ ਜਿੱਥੇ ਉਹ ਬੈਠੇ ਸਨ ਸ਼ੋਕੇਸ ਵਿੱਚੋਂ ਕੱਚ ਦੇ ਗਲਾਸ ਫੜਨ ਲੱਗੀ ਤਾਂ ਉਹਨੇ ਦੁਬਾਰਾ ਮੂੰਹ ਮਾਰਿਆ। ਇਹਨਾਂ ਨਿੱਕੀਆਂ ਕੱਚ ਦੀਆਂ ਗਲਾਸਾਂ ਨਾਲ ਸਾਡਾ ਕੀ ਬਣਨਾ ਏ? ਅਸਾਂ ਤਾਂ ਦੁੱਧ ਸੋਡਾ ਪੀਣਾ ਹੈ ਰੱਜ ਕੇ। ਮੈਨੂੰ ਬੜਾ ਗੁੱਸਾ ਚੜਿਆ। ਅਸਾਂ ਤਾਂ ਕਦੀ ਵੀ ਇਹਨਾਂ ਘਰ ਜਾ ਕੇ ਇੰਝ ਹੁਕਮ ਨਹੀਂ ਚਲਾਇਆ।
ਉਸ ਦਿਨ ਮੈਨੂੰ ਸਿਆਣਿਆਂ ਦੀ ਉਸ ਆਖੀ ਦੀ ਸਮਝ ਆਈ ਕਿ ਉਹ ਬੰਦਾ ਆਖਿਰ ਬੇਇੱਜ਼ਤ ਹੁੰਦਾ ਏ ਜਿਹੜਾ ਬੇਗਾਨੇ ਘਰ ਜਾ ਕੇ ਘਰ ਵਾਲਿਆਂ ਉੱਤੇ ਰੋਬ ਜਤਾਉਂਦਾ ਏ, ਨਾਲੇ ਘਰ ਦੇ ਮਾਲਿਕ ਉੱਤੇ ਹੁਕਮ ਚਲਾਉਂਦਾ ਏ। ਮੈਂ ਫਿਰ ਗੁੱਸੇ ਵਿੱਚ ਆ ਕੇ 4 ਕਿਲੋ ਦੁੱਧ ਵਿੱਚ 2 ਕਿਲੋ ਪਾਣੀ ਤੇ 2 ਕਿਲੋ ਬਰਫ਼ ਪਾ ਕੇ ਦੁੱਧ ਸੋਡਾ ਬਣਾਇਆ। ਵੱਡਾ ਡੋਨਾ ਭਰ ਦਿੱਤਾ। ਜਿਹੜਾ ਬਚਿਆ ਉਹ ਜੱਗ ਵਿੱਚ ਪਾ ਦਿੱਤਾ। ਕੱਚ ਦੇ ਸੋਨੇ ਗਲਾਸਾਂ ਦੀ ਬਜਾਏ ਸਟੀਲ ਦੇ ਗਲਾਸ ਉਹਨਾਂ ਅੱਗੇ ਲਿਆ ਰੱਖੇ ਤੇ ਆਖਿਆ, ਲਓ ਆਪ ਹੀ ਪਾਓ ਤੇ ਆਪ ਹੀ ਪੀਓ। ਜਦੋਂ ਰੱਜ ਜਾਓ ਉਦੋਂ ਬਸ ਕਰ ਲਿਆ ਜੇ। ਦੁੱਧ ਸੋਡਾ ਥੁੜ ਗਿਆ ਤਾਂ ਮੈਂ ਹੋਰ ਬਣਾ ਦੇਵਾਂਗੀ। ਸਾਰੇ ਜੀਆਂ ਪੂਰਾ ਜ਼ੋਰ ਲਾਇਆ। ਫਿਰ ਵੀ ਕਿਲੋ 1.5 ਕਿਲੋ ਬਚ ਹੀ ਗਿਆ। ਮੈਂ ਆਖਿਆ, ਇਹ ਹੁਣ ਜਾਂ ਤੇ ਆਪਣੇ ਸਿਰਾਂ ਉੱਤੇ ਡੋਲ ਲਿਓ ਜਾਂ ਫਿਰ ਆਪਣੇ ਨਾਲ ਲੈ ਜਾਇਓ। ਅੱਗੋਂ ਢੀਠ ਬਣ ਕੇ ਆਖਣ ਲੱਗਾ, ਜਦੋਂ ਅਸੀਂ ਖਾਣਾ ਖਾਵਾਂਗੇ ਉਦੋਂ ਇਹ ਪੀਵਾਂਗੇ। ਲਓ ਜੀ, ਕਰ ਲਓ ਗੱਲ। ਹਾਲੇ ਇੰਨਾ ਖਾਣਾ ਵੀ ਖਾਣਾ ਹੈ। ਕੀ ਵਿਆਹ ਤੋਂ ਕੁਝ ਨਹੀਂ ਖਾਧਾ ਨੇ? ਉੱਥੋਂ ਭੁੱਖੇ ਆਏ ਹੋਣ, ਇਹ ਤਾਂ ਹੋ ਹੀ ਨਹੀਂ ਸਕਦਾ। ਉੱਥੋਂ ਰੱਜ ਪੁੱਜ ਕੇ ਆਏ ਹੋਣਗੇ। ਅਸਲ ਵਿੱਚ ਇਹਨਾਂ ਦੀ ਆਖੀ ਨਹੀਂ ਰੱਜਦੀ, ਢੇਡੀ ਚੁੱਕੀ ਫਿਰਦੇ ਨੇ। ਮੈਂ ਭਰੀ ਪੀਤੀ ਖਾਣਾ ਤਿਆਰ ਕਰਨ ਦਾ ਆਹਰ ਪਾਹਰ ਕਰਨ ਲੱਗੀ। ਉੱਥੇ ਬਰਾਂਡੇ ਵਿੱਚ ਹੀ ਬਿਜਲੀ ਦੇ ਹੀਟਰ ਉੱਤੇ ਸਭ ਕੁਝ ਪਕਾਣਾ ਸੀ। ਪਹਿਲਾਂ ਤਾਂ ਮੈਂ ਖਿਆਲ ਨਹੀਂ ਸੀ ਕੀਤਾ। ਹੁਣ ਜਦੋਂ ਵੱਡੇ ਦੀ ਬੀਵੀ ਵੀ ਬਰਾਂਡੇ ਵਿੱਚ ਮੇਰੇ ਨੇੜੇ ਆ ਬੈਠੀ ਤੇ ਗੱਲਾਂ ਕਰਨ ਲੱਗ ਪਈ, ਮੈਂ ਵੇਖਿਆ ਉਹ ਝੱਟ ਪਿੱਛੋਂ ਪੁੱਛ ਥੁੱਕਾਂ ਸੁੱਟੀ ਜਾਵੇ। ਸਾਡਾ ਭਾਵੇਂ ਚਿਪਸ ਨਹੀਂ ਲੱਗਾ ਹੋਇਆ, ਫਰਸ਼ ਪੱਕਾ ਏ ਤੇ ਮੈਂ ਉਹਨੂੰ ਸਾਫ਼ ਸੁਥਰਾ ਰੱਖਣੀ ਆ। ਝਟਕੂ ਤਾਂ ਮੈਂ ਬਰਦਾਸ਼ਤ ਕੀਤਾ, ਸ਼ਾਇਦ ਆਪ ਹੀ ਥੁੱਕਾਂ ਸੁੱਟਣ ਤੋਂ ਬਾਜ਼ ਆ ਜਾਵੇ। ਪਰ ਜਦੋਂ ਉਹ ਐਵੇਂ ਹੀ ਲੱਗੀ ਰਹੀ ਤਾਂ ਮੈਂ ਚੁੱਪ ਨਾ ਰਹਿ ਸਕੀ। ਆ ਹਾਏ ਨਹੀਂ ਅੜੀਏ, ਤੈਨੂੰ ਤਾਂ ਦਿਨ ਤੇ ਨਹੀਂ ਲੰਘੇ ਹੋਏ? ਮੈਂ ਪੁੱਛਿਆ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਐਵੇਂ ਹੀ ਸ਼ਰਮਾਈ। ਫਿਰ ਕੀ ਤੈਨੂੰ ਸਾਡੇ ਕੋਲੋਂ ਬੋ ਪਈ ਆਂਦੀ ਏ ਜਾਂ ਸਾਡਾ ਘਰ ਤਰੱਕਿਆ ਬੁੱਸਿਆ ਹੋਇਆ ਏ? ਨਹੀਂ, ਬਿਲਕੁਲ ਨਹੀਂ। ਤੁਹਾਡਾ ਘਰ ਤਾਂ ਸਾਫ਼ ਸੁਥਰਾ ਏ। ਫਿਰ ਤੈਨੂੰ ਸਾਡੇ ਘਰ ਚਟਮੁੱਟ ਪੁੱਛ ਕਰਕੇ ਥੁੱਕਾਂ ਕਿਉਂ ਪਈ ਸੁੱਟਣੀ ਏ? ਬੜੀ ਭੈੜੀ ਪਈ। ਫਿਰ ਜਿੰਨਾ ਚਿਰ ਬੈਠੀ ਰਹੀ ਥੁੱਕ ਨਹੀਂ ਸੁੱਟੀ, ਕੱਚੀ ਹੁੰਦੀ ਨੇ। ਮੇਰੀ ਸੱਸ ਦੀ ਕਰਤੂਤ ਵੀ ਸੁਣ ਲਿਓ। ਪਰ ਪਹਿਲੋਂ ਇੱਕ ਹੋਰ ਗੱਲ, ਮੈਂ ਉਹਨੂੰ ਸਿੱਧੇ ਮੂੰਹ ਬੁਲਾਵਾਂ ਭਾਵੇਂ ਨਾ ਬੁਲਾਵਾਂ। ਹਰ ਚੌਥੇ ਪੰਜਵੇਂ ਦਿਨ ਆਂਦੀ ਏ, ਆਖੇ ਮੇਰੇ ਪੁੱਤਰ ਦਾ ਘਰ ਏ, ਮੈਂ ਤਾਂ ਆਵਾਂਗੀ। ਉਹ ਜਿਹਨੂੰ ਅਣਖ ਆਖਦੇ ਨੇ ਉਹ ਤਾਂ ਉੱਕਾ ਹੀ ਕੋਈ ਨਹੀਂ ਸੂ। ਢੀਠ ਪੁਣੇ ਨੂੰ ਲੱਕ ਨਾਲ ਬੰਨੀ ਫਿਰਦੀ ਏ। ਮੇਰੇ ਬਾਲਾਂ ਨੂੰ ਫਿਰੇਗੀ ਪਿਆਰ ਕਰਦੀ। ਮੇਰੇ ਪੋਤਰੀਆਂ ਪੋਤਰੇ ਨੇ, ਮੇਰੇ ਮੰਗੇ ਪੁੱਤਰ ਦੀ ਔਲਾਦ ਨੇ। ਇਹ ਮੇਰੀ ਨੂੰਹ ਕੋਈ ਪਿੱਛੋਂ ਲੈ ਕੇ ਆਈ ਏ? ਇਹੋ ਜਿਹੀਆਂ ਗੱਲਾਂ ਆਪਣੇ ਹਾਨ ਦੀਆਂ ਜ਼ਨਾਨੀਆਂ ਨਾਲ ਕਰਦੀ ਏ। ਭਲਾ ਕੋਈ ਆਪਣੀ ਨੂੰਹ ਬਾਰੇ ਇੰਜ ਦੀਆਂ ਗੱਲਾਂ ਕਰਦਾ ਏ? ਇਹ ਕਰਦੀ ਏ। ਮੈਂ ਫਿਰ ਵੀ ਇਹਦੇ ਨਾਲ ਉਹੋ ਜਿਹਾ ਸਲੂਕ ਕਰਨੀ ਆ ਜਿਹੋ ਜਿਹੇ ਸਲੂਕ ਦੀ ਇਹ ਹੱਕਦਾਰ ਏ। ਮੈਂ ਘੱਟ ਵੱਧ ਹੀ ਬੁਲਾਨੀ ਆ, ਉਹਦੇ 'ਤੇ ਅਸਰ ਹੀ ਨਹੀਂ ਹੁੰਦਾ। ਸਾਡੇ ਨਾਲ ਤਾਂ ਕੋਈ ਇੱਕ ਵਾਰ ਮਰੋੜਾ ਲਵੇ ਤਾਂ ਅਸੀਂ 100 ਵਾਰੀ ਮਰੋੜਾ ਲਵਾਂਗੇ। ਉਧਰ ਥੁੱਕਾਂਗੇ ਵੀ ਨਹੀਂ। ਇਹ ਕਹਿ ਇੱਕ ਵਾਰੀ ਦੀ ਗੱਲ ਏ, ਇਹਨਾਂ ਦੇ ਘਰ ਇਹਦੀ ਨਿੱਕੀ ਧੀ ਖਾਵਨ ਤੇ ਉਹਦੇ ਬਾਲ ਆਏ। ਸੱਸ ਨੇ ਕੀ ਕੀਤਾ, ਉਹਨਾਂ ਨੂੰ ਲੈ ਕੇ ਸਾਡੇ ਘਰ ਆ ਗਈ। ਪਤਾ ਨਹੀਂ ਉਹਨਾਂ ਨੂੰ ਪਾਣੀ ਵੀ ਪਿਆਇਆ ਸੂ ਕਿ ਨਹੀਂ, ਸ਼ਾਇਦ ਮਾਰੀ ਕੁੱਟੀ ਪਿਆ ਹੀ ਦਿੱਤਾ ਹੋਵੇ। ਮੈਂ ਉਹਦੀ ਚਾਲ ਸਮਝ ਗਈ। ਮੈਨੂੰ ਤਾਂ ਚੜ੍ਹ ਗਈ। 10 ਮਿੰਟ ਮੈਂ ਉੱਠੀ ਹੀ ਨਹੀਂ। ਇਹਨਾਂ ਕੀ ਕਾਰ ਫੜੀ ਹੋਈ ਏ, ਆਪਣੇ ਪਰੋਣੇ ਲੈ ਕੇ ਸਾਡੇ ਘਰ ਆ ਜਾਂਦੇ ਨੇ। ਆਖਿਰ ਮੈਨੂੰ ਸ਼ਰਮ ਆ ਗਈ। ਮੈਂ ਕੋਈ ਉਹਨਾਂ ਵਰਗੀ ਥੋੜ੍ਹੀ ਆ। ਮੈਂ ਆਪਣੇ ਪੁੱਤਰ ਨੂੰ ਆਖਿਆ, ਜਾ ਦੁਕਾਨ ਤੋਂ ਵੱਡੀ ਬੋਤਲ ਲੈ ਕੇ ਆ। ਮੇਰੀ ਨਨਾਣ ਆਖਣ ਲੱਗੀ, ਰਹਿਣ ਦੇ, ਬੋਤਲ ਕਦੀ ਨਹੀਂ ਪੀਤੀ, ਮੈਂ ਤਾਂ ਸਾਦਾ ਠੰਡਾ ਪਾਣੀ ਪੀਨੀ ਆ। ਉਹਦਾ ਖਿਆਲ ਹੋਵੇਗਾ ਮੈਂ ਅਸਰਾਰ ਕਰਾਂਗੀ, ਬਦੋ ਬਦੀ ਬੋਤਲ ਮੰਗਵਾਵਾਂਗੀ। ਮੈਂ ਕੋਈ ਜ਼ਿੱਦ ਨਾ ਕੀਤੀ, ਚੁੱਪ ਕਰਕੇ ਬਹਿ ਗਈ। ਮੇਰੀ ਧੀ ਨੇ ਉਹਨਾਂ ਸਾਰਿਆਂ ਨੂੰ ਸਾਦਾ ਪਾਣੀ ਪਿਆ ਦਿੱਤਾ। ਅਸੀਂ ਇੱਧਰ ਉੱਧਰ ਦੀਆਂ ਫਜ਼ੂਲ ਗੱਲਾਂ ਕਰਨ ਲੱਗ ਪਏ। ਝੱਟ ਚੰਗੇ ਪਿੱਛੋਂ ਮੈਂ ਆਖਿਆ, ਤੁਹਾਨੂੰ ਚਾਹ ਬਣਾ ਕੇ ਪਿਆਵਾਂ, ਪਰ ਬੱਤੀ ਗਈ ਹੋਈ ਏ। ਅਸੀਂ ਹੀਟਰ ਉੱਤੇ ਰੰਨੇ ਪਕਾਉਂਦੇ ਆ। ਸਿਲੰਡਰ ਵਿੱਚ ਗੈਸ ਮੁੱਕੀ ਹੋਈ ਏ। ਬਾਲਣ ਅਸੀਂ ਰੱਖਿਆ ਕੋਈ ਨਹੀਂ।
ਬਿੱਲ ਦੀ ਸਾਨੂੰ ਪਰਵਾਹ ਕੋਈ ਨਹੀਂ, ਅਸੀਂ ਕੁੰਡੀ ਲਾਈ ਹੋਈ ਏ। ਵੱਜ ਗੱਜ ਕੇ ਬਿਜਲੀ ਚੋਰੀ ਕਰਨੇ ਆ, ਸਾਨੂੰ ਕੋਈ ਨਹੀਂ ਫੜਦਾ। ਮੇਰੀ ਨਨਾਣ ਆਖਣ ਲੱਗੀ, ਚਾਹ ਬਣਾਉਣ ਦੀ ਕੀ ਐਡੀ ਲੋੜ ਪਈ ਹੋਈ ਏ, ਮੈਂ ਚਾਹ ਦੀ ਆਦੀ ਕੋਈ ਨਹੀਂ। ਮੈਂ ਫੇਰ ਬਹਿ ਗਈ। ਹੁਣ ਸੱਸ ਮੇਰੀ ਉਸਲ ਵੱਟੇ ਲੈਣ ਲੱਗ ਪਈ। ਆਖਰ ਜਦੋਂ ਉਹਦੇ ਕੋਲੋਂ ਨਾ ਰਿਹਾ ਗਿਆ ਤਾਂ ਆਖਣ ਲੱਗੀ, ਆ ਮੇਰੀ ਦੋਤਰੀ ਵਾਸਤੇ ਚਾਹ ਬਣਾ, ਇਹਦੇ ਸਿਰ ਨੂੰ ਪੀੜ ਏ। 4:15 ਵਜੇ ਬੱਤੀ ਆਵੇਗੀ ਤਾਂ ਚਾਹ ਬਣਾ ਦੇਵਾਂਗੀ, ਮੈਂ ਜਵਾਬ ਦਿੱਤਾ। ਮੇਰੀ ਨਨਾਣ ਇੱਕ ਵਾਰ ਫਿਰ ਬੋਲ ਪਈ, ਨਹੀਂ ਤੁਸੀਂ ਤਕਲੀਫ ਨਾ ਕਰੋ, ਕੁੜੀ ਦੇ ਸਿਰ ਦੀ ਪੀੜ ਆਪੇ ਹੀ ਲੈ ਜਾਵੇਗੀ। ਅਸਲ ਵਿੱਚ ਮੈਂ ਸਭ ਕੁਝ ਕਰ ਸਕਦੀ ਸਾਂ ਤੇ ਬਾਅਦ ਵਿੱਚ ਕੀਤਾ ਵੀ, ਪਰ ਮੈਨੂੰ ਗੁੱਸਾ ਇਸ ਗੱਲ ਦਾ ਸੀ ਕਿ ਆਪਣੇ ਮਹਿਮਾਨ ਸਿੱਧੇ ਸਾਡੇ ਘਰ ਲਿਆਉਣ ਦੀ ਕੁਝ ਸਜ਼ਾ ਤਾਂ ਇਸ ਨੂੰ ਮਿਲਣੀ ਚਾਹੀਦੀ। ਉਂਝ ਬਾਅਦ ਵਿੱਚ ਜਿਹੜੀ ਮੈਂ ਖਿਦਮਤ ਕੀਤੀ ਉਹਦਾ ਮੈਨੂੰ ਫਾਇਦਾ ਵੀ ਕੋਈ ਨਹੀਂ ਹੋਇਆ। ਮਾਵਾਂ ਧੀਆਂ ਖਾ ਪੀ ਕੇ ਵੀ ਗਈਆਂ, ਨਾਲੇ ਉਹਨਾਂ ਮੈਨੂੰ ਥਾਂ ਭੰਡਿਆ ਵੀ। ਭੰਡਦੀਆਂ ਫਿਰਨ ਮੈਂ ਕੋਈ ਕਿਸੇ ਕੋਲੋਂ ਦਾਣੇ ਲੈ ਕੇ ਖਾਂਦੀ ਹਾਂ ਜਾਂ ਕਿਸੇ ਦੀ ਕਹਾਣੀ ਆ। ਗੱਲਾਂ ਕਰਕੇ ਉਹਨਾਂ ਕਿਹੜਾ ਮੇਰਾ ਪੱਕੀ ਤੋਂ ਟਾਂਗਾ ਲਾ ਲਿਆ। ਸੱਚ ਇਸ ਤੋਂ ਪਹਿਲੋਂ ਦੀ ਗੱਲ ਤਾਂ ਮੈਂ ਦੱਸੀ ਹੀ ਨਹੀਂ। ਇੱਕ ਵਾਰ ਮੇਰੀ ਸੱਸ ਆਈ ਤਾਂ ਮੈਂ ਕੋਈ ਐਡੀ ਗਰਮਜੋਸ਼ੀ ਤਾਂ ਨਾ ਵਿਖਾਈ, ਪਰ ਰੁੱਖੀ ਵੀ ਨਾ ਬੋਲੀ। ਮੈਂ ਵਿਹੜੇ ਵਿੱਚ ਇੱਕ ਵੱਡੀ ਸਾਰੀ ਕਿਆਰੀ ਵਿੱਚ ਥੋਮ ਬੀਜੇ ਹੋਏ ਸਨ। ਜਦੋਂ ਮੇਰੀ ਸੱਸ ਜਾਣ ਲੱਗੀ ਤਾਂ ਮੈਂ ਦਿਲ ਵਿੱਚ ਸੋਚਿਆ, ਉਹ ਜਾਣੇ ਆਖਰ ਫਿਰ ਵੀ ਮੇਰੀ ਸੱਸ ਏ। ਮੈਂ ਉਹਨੂੰ ਥੋਮਾਂ ਦੀ ਇੱਕ ਵੱਡੀ ਸਾਰੀ ਗੁੱਠੀ ਦਿੱਤੀ। ਗੁੱਠੀ ਲੈ ਕੇ ਆਖਣ ਲੱਗੀ, ਐਡੀ ਗੁੱਠੀ ਆਪਣੀ ਨਨਾਣ ਵਾਸਤੇ ਵੀ ਦੇ। ਮੈਂ ਆਖਿਆ, ਮੈਂ ਥੋਮ ਦਾ ਕਿਆਰਾ ਨਹੀਂ ਬੀਜਿਆ ਹੋਇਆ, ਇੱਕ ਨਿੱਕੀ ਜਿਹੀ ਕਿਆਰੀ ਸੀ, ਉਹਦੇ ਵਿੱਚੋਂ ਹਿੱਸੇ ਆਂਦੇ ਥੋਮ ਤੈਨੂੰ ਦੇ ਦਿੱਤੇ ਨੇ। ਜੇ ਤੂੰ ਆਪਣੀ ਧੀ ਨੂੰ ਦੇਣੇ ਨੇ ਤਾਂ ਇਹਨਾਂ ਵਿੱਚੋਂ ਦੇ ਦੇ। ਮੈਨੂੰ ਲੱਗਾ ਉਹ ਮੇਰੀ ਦਿੱਤੀ ਹੋਈ ਗੁੱਠੀ ਸੁੱਟ ਕੇ ਜਾਵੇਗੀ, ਪਰ ਉਹਦਾ ਐਡਾ ਵੱਡਾ ਦਿਲ ਕਿੱਥੋਂ, ਚੁੱਪ ਕਰਕੇ ਟੁਰ ਪਈ। ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਘਰ ਕਿਵੇਂ ਜਾਈਦਾ ਹੈ, ਜਾਂ ਫਿਰ ਉਂਝ ਹੀ ਕਮੀਨੇ ਨੇ, ਸਿਰਫ ਖਾਣਾ ਜਾਣਦੇ ਨੇ, ਖਵਾਉਣਾ ਨਹੀਂ। ਸਾਡਾ ਇੱਕ ਭਾਈਚਾਰੇ ਵਾਲਾ ਘਰ ਹੈ। ਉਹ ਜਦੋਂ ਸਾਡੇ ਘਰ ਆਉਂਦੇ ਨੇ ਵੱਡੀ ਬੋਤਲ ਤੇ ਕੋਈ ਫਲ ਫਰੂਟ ਲੈ ਕੇ ਆਉਂਦੇ ਨੇ, ਤੇ ਥੋੜ੍ਹਾ ਬਹੁਤਾ ਨਹੀਂ ਵਾਧੂ ਲੈ ਕੇ ਆਉਂਦੇ ਨੇ। ਫਿਰ ਉਹ ਆਪ ਨਹੀਂ ਖਾਂਦੇ, ਛੇਤੀ ਕਿਤਿਆਂ ਰੋਟੀ ਵੀ ਨਹੀਂ ਖਾਂਦੇ, ਇੱਕ ਚਾਹ ਦਾ ਕੱਪ ਪੀਂਦੇ ਨੇ। ਇੱਕ ਦਿਨ ਅਸੀਂ ਉਹਨਾਂ ਘਰ ਗਏ। ਉਹਨਾਂ ਸਾਡੀ ਇੰਨੀ ਇੱਜ਼ਤ ਕੀਤੀ ਕੁਛ ਨਾ ਪੁੱਛੋ। ਪਹਿਲੋਂ ਜਾਂਦਿਆਂ ਬੋਤਲਾਂ ਪਿਆਈਆਂ, ਫਿਰ ਬਿਰਿਆਨੀ ਪਕਾਈ, ਉਸ ਤੋਂ ਬਾਅਦ ਖਾਲਸ ਦੁੱਧ ਦੀ ਵਧੀਆ ਖੀਰ ਖਵਾਈ, ਤੰਦੂਰੀ ਰੋਟੀਆਂ ਤੇ ਕੁੱਕੜ ਦਾ ਗੋਸ਼ਤ, ਉੱਤੋਂ ਫਿਰ ਬੋਤਲਾਂ। ਹਾਲਾਂ ਅਸੀਂ ਉਹਨਾਂ ਲਈ ਕੁਝ ਵੀ ਲੈ ਕੇ ਵੀ ਨਹੀਂ ਸਕੇ। ਇਹਨਾਂ ਨਾਲੋਂ ਤਾਂ ਫਿਰ ਭਾਈਚਾਰੇ ਵਾਲੇ ਹੀ ਚੰਗੇ ਨੇ। ਕੁਝ ਦਿਨ ਪਹਿਲੋਂ ਦੀ ਗੱਲ ਏ, ਮੇਰੇ ਸਾਈਂ ਦੇ ਭਾਂਜੇ ਦਾ ਵਿਆਹ ਸੀ, ਮਤਲਬ ਮੇਰੇ ਸਹੁਰੇ ਦੇ ਦੋਤਰੇ ਦਾ ਵਿਆਹ। ਬਰਾਤ ਨਾਲ ਜਾਣ ਲੱਗਿਆਂ ਇਹਨਾਂ ਇੱਕ ਨਵੀਂ ਮੁਸੀਬਤ ਪਾ ਦਿੱਤੀ। ਆਖੇ ਨੋਖਾਂ ਵੱਲ ਜੰਝ ਟੁਕਣਾ ਏ, ਜਿੰਨੇ ਜਾਣਾ ਏ ਆਪਣੀ ਕਾਰ ਲੈ ਕੇ ਜਾਵੇ, ਅਸੀਂ ਬਸ ਕੋਈ ਨਹੀਂ ਜੇ ਕਰਵਾਉਣੀ। ਹੁਣ 3500 4000 ਕਿਰਾਇਆ ਭਰ ਕੇ ਕਾਰ ਲੈ ਕੇ ਕੌਣ ਜਾਵੇ। ਅਸੀਂ ਵੀ ਜਾਣਾ ਸੀ, ਸਾਨੂੰ ਤਾਂ ਪੈ ਮੁਸੀਬਤ ਗਈ। ਸੂੜਾ ਸੰਨ ਸੀ, ਰਹਿ ਵੀ ਨਹੀਂ ਸਕਦੇ। ਸਾਡਾ ਉਹੀ ਭਾਈਚਾਰੇ ਵਾਲਾ ਘਰ ਜਿਨ੍ਹਾਂ ਦਾ ਮੈਂ ਪਹਿਲੋਂ ਦੱਸਿਆ ਏ, ਆਪਣੀ ਕਾਰ ਏ। ਉਹਨੇ ਵੀ ਬਰਾਤ ਨਾਲ ਜਾਣਾ ਸੀ। ਮੈਂ ਉਹਨੂੰ ਆਖਿਆ ਸਾਨੂੰ ਵੀ ਨਾਲ ਲਈ ਜਾਵੇ। ਜ਼ਰੂਰ, ਉਹਨੇ ਆਖਿਆ। ਲਓ ਜੀ, ਸਾਡਾ ਕੰਮ ਬਣ ਗਿਆ। ਅਸੀਂ ਸਾਰੇ ਉਹਦੇ ਨਾਲ ਉਹਦੀ ਕਾਰ ਵਿੱਚ ਬਹਿ ਗਏ। ਉਹਨੇ ਸਾਡੇ ਕੋਲੋਂ ਅੱਧ ਦਾ ਪੈਟਰੋਲ ਵੀ ਨਾ ਪਵਾਇਆ, ਸਗੋਂ ਉਹਨੇ ਕਾਰ ਵਿੱਚ ਲੂਣੇ ਤਾਂ ਮਿੱਠੇ ਬਿਸਕਟਾਂ ਦੇ ਪੈਕਟ ਤੇ ਵੱਡੀ ਬੋਤਲ ਵੀ ਰੱਖੀ ਹੋਈ ਸੀ। ਸਾਡੇ ਬਾਲਾਂ ਤੇ ਅਸਾਂ ਉਹ ਬਿਸਕਟ ਵੀ ਖਾਧੇ ਤੇ ਬੋਤਲ ਵੀ ਪੀਤੀ। ਰਾਹ ਵਿੱਚੋਂ ਲੰਘੇ ਤਾਂ ਉਹ ਦੁਬਾਰਾ ਆਖਣ ਲੱਗਾ, ਕੁਝ ਖਾਣਾ ਜੇ ਤਾਂ ਇੱਥੋਂ ਲੈ ਲਵਾਂ। ਮੈਂ ਤਾਂ ਕੀ ਬੋਲਣਾ ਸੀ। ਬਾਲ ਆਖਣ ਲੱਗੇ, ਅਸੀਂ ਮਿੱਠੀ ਬੋਤਲ ਪੀਣੀ ਏ। ਉਹ ਇੱਕ ਵੱਡੀ ਬੋਤਲ ਮਿਰਿੰਡਾ ਦੀ ਲੈ ਆਇਆ। 10 ਕੁ ਮੀਲ ਹੋਰ ਗਏ ਤਾਂ ਉਹਨੇ ਬਗੈਰ ਸਾਥੋਂ ਪੁੱਛਿਆ ਹੀ ਉੱਥੋਂ ਮਿਰਿੰਡਾ ਦੀ ਬੋਤਲ ਹੋਰ ਲੈ ਆਂਦੀ। ਕੁੜੀ ਵਾਲੇ ਘਰ ਅਪੜੇ ਤਾਂ ਉੱਥੇ ਕੁੜੀ ਵਾਲਿਆਂ ਖਾਣ ਪੀਣ ਦਾ ਵਧੀਆ ਬੰਦੋਬਸਤ ਕੀਤਾ ਹੋਇਆ ਸੀ। ਉੱਥੋਂ ਰੱਜ ਪੁੱਛ ਕੇ ਨਿਕਲੇ ਤਾਂ ਮੈਨੂੰ ਖਿਆਲ ਆਇਆ ਕਿ ਇੱਥੋਂ ਥੋੜ੍ਹਾ ਜਿਹਾ ਹੇਠਵਾਂ ਐਵੇਂ 3-4 ਕਿਲੋ ਪੰਧ
ਮੇਰੀ ਮਾਸੀ ਦੇ ਪੁੱਤਰ ਦਾ ਘਰ ਏ। ਰੱਬ ਸਬੱਬੀ ਆਏ ਹਾਂ ਤੇ ਤਾਂ ਉਹਨਾਂ ਨੂੰ ਵੀ ਮਿਲੀ ਚਲੀਏ। ਅਸੀਂ ਕਾਰ ਉੱਧਰ ਨੂੰ ਕੱਢ ਦਿੱਤੀ। ਮੇਰਾ ਸਾਈ ਕਹਿਣ ਲੱਗਾ, ਆਈਸਕ੍ਰੀਮ ਖਾਣੀ ਏ। ਮੈਂ ਕਹਿਰ ਭਰੀਆਂ ਅੱਖਾਂ ਨਾਲ ਉਹਦੇ ਵੱਲ ਵੇਖਿਆ। ਆਖਰ ਇਹ ਵੀ ਤਾਂ ਉਸੇ ਖਾਨ ਦਾ ਹੀ ਜੀ ਏ। ਮੈਨੂੰ ਗੁੱਸੇ ਵਿੱਚ ਵੇਖ ਕੇ ਕੱਚਾ ਜਿਹਾ ਹੋ ਕੇ ਦੰਦੀਆਂ ਕੱਢਣ ਲੱਗ ਪਿਆ। ਕੀ ਕਰਾਂ, ਮੈਂ ਬੜੀ ਫਸ ਗਈ ਹਾਂ। ਮੈਂ ਉਦੋਂ ਬਾਲੜੀ ਸਾਂ, ਮੇਰਾ ਵਿਆਹ ਇਹਨਾਂ ਵੱਲ ਹੋ ਗਿਆ। ਜੇ ਮੈਂ ਸਿਆਣੀ ਹੁੰਦੀ ਤਾਂ ਭਾਵੇਂ ਮੇਰਾ ਸਾਈਂ ਮੇਰੇ ਵੱਡੇ ਤਾਏ ਦਾ ਪੁੱਤਰ ਏ, ਮੈਂ ਇਹਨਾਂ ਵੱਲ ਕਦੇ ਵੀ ਨਹੀਂ ਵਿਆਹ ਕਰਨਾ ਸੀ। ਮੈਂ ਤਾਂ ਹੁਣ ਵੀ ਛੱਡ ਹੀ ਦੇਵਾਂ, ਪਰ 5 ਬਾਲ ਹੋ ਗਏ ਨੇ। ਉਹਨਾਂ ਦੇ ਮੂੰਹ ਨੂੰ ਸਬਰ ਕੀਤੀ ਬੈਠੀ ਹਾਂ।